दल बिना सरदार जिमें रुख अफल ते रन गदी है जो वफादार नाही ते पानी बाज दरिया भी नहीं वहिंदे अस्तगफार बाजों छुटकार नाही ते शर्मबाज मुछां बिन अमल दाड़ी ते बाज शर्म दे भार भार नाही ते वारस रन तलवार फकीर घोड़ा चारे थोक किसे दे यार नाही। मक्खण जट पंजाबी चैनल वालों तमाम सुनने वाले वीरां भरावां बेलियां देसियां मित्रां परदेसियां नूं अस्सलामु अलैकुम। एक देश 'च 5 मलंग रहायश पजीर सन। मलंगां दे बारे तुसीं जाणदे ही आ, काम करना कोई नहीं, खाण पीण नूं चंगा चोसा लभना। उन्हां दा भी इदां ही हाल सी, लेकिन एक साल ऐसा आ गया कि जिहड़े जट जिमीदार सी उन्हां दियां फसलां कोई एडियां चंगियां ना होईयां, ਜਿਹੜੇ ਤਾਜਰ ਸੀ ਉਹਨਾਂ ਨੂੰ ਵੀ ਘਾਟੇ ਪੈ ਗਏ, ਹਕੂਮਤਾਂ ਦੇ ਰੌਲੇ ਬਣ ਗਏ। ਤੁਸੀਂ ਜਾਣਦੇ ਹੀ ਆ ਅੱਜ ਦੀਆਂ ਹਕੂਮਤਾਂ ਆਵਾਮ ਵਾਸਤੇ ਤਾਂ ਕੁਛ ਕਰਦੀਆਂ ਨਹੀਂ, ਆਪ ਦਾ ਹੀ ਢਿੱਡ ਭਰਦੀਆਂ। ਉਸ ਦੇਸ਼ 'ਚ ਵੀ ਹਾਲਾਤ ਇੰਜ ਦੇ ਹੋ ਗਏ। ਯਕੀਨਨ ਤੁਹਾਡੇ ਜ਼ਿਹਨ 'ਚ ਆਇਆ ਹੋਊਗਾ ਵੀ ਸ਼ਾਇਦ ਉਹ ਪਾਕਿਸਤਾਨ ਹੀ ਹੋਊਗਾ, ਚਲੋ ਇੱਦਾਂ ਵੀ ਲਾ ਲਓ। ਹੁਣ ਉਹਨਾਂ ਨੇ ਦੇਸ਼ ਬਦਲ ਹੋਣ ਦਾ ਇਰਾਦਾ ਕਰ ਲਿਆ ਕਿ ਇਹ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਚੱਲੀਏ ਜਿੱਥੇ ਖਾਣ ਪੀਣ ਲਈ ਚੰਗਾ ਚੋਸਾ ਲੱਭੇ। ਉਹ ਜਨਾਬ ਉਸ ਤੋਂ ਬਾਅਦ ਇੱਕ ਦੂਸਰੇ ਦੇਸ਼ 'ਚ ਚਲੇ ਗਏ। ਉੱਥੇ ਰਿਜ਼ਕ ਤੇ ਵਾਫਰ ਮਕਦਾਰ 'ਚ ਸੀ, ਖਾਣ ਪੀਣ ਨੂੰ ਚੰਗਾ ਚੋਸਾ ਸੀ, ਕੰਮ ਕਰਨ ਦੀ ਲੋੜ ਕੋਈ ਨਹੀਂ ਸੀ। ਲੋਕ ਕੰਨ ਰਸ ਵਾਲੇ ਰਹਿੰਦੇ ਸੀ। ਇਹ ਕੰਨ ਰਸ ਤੁਸੀਂ ਸਮਝਦੇ ਹੋਵੋਗੇ ਕੀ ਆ, ਜਿੱਥੇ ਲੋਕ ਗੱਲਾਂ ਸੁਣਨ ਦੇ ਸ਼ੌਕੀਨ ਹੋਣ, ਉਹਨਾਂ ਨੂੰ ਝੂਠ ਤੂਫਾਨ ਚੁਗਲੀ ਸੁਣਾਈ ਜਾਓ, ਬੜੇ ਰਾਜ਼ੀ ਰਹਿਣਗੇ। ਉੱਥੇ ਕੋਈ ਇੱਦਾਂ ਦੇ ਲੋਕ ਸੀ ਤੇ ਲੇਕਿਨ ਖਾਣ ਪੀਣ ਲਈ ਵਾਫਰ ਮਕਦਾਰ 'ਚ ਚੀਜ਼ਾਂ ਮੌਜੂਦ ਸਨ। ਪਰ ਉੱਥੇ ਇੱਕ ਖਰਾਬੀ ਸੀ ਕਿ ਘੋੜੇ ਤੇ ਗੱਧੇ ਦਾ ਮੁੱਲ ਇੱਕ ਸੀ। ਚੋਰ ਤੇ ਚੌਕੀਦਾਰ ਸਲਾਹ ਇੱਕੋ ਥਾਂ ਹੀ ਬਹਿ ਕੇ ਕਰੀ ਜਾਂਦੇ ਸੀ। ਮੁਨਸਫ ਤੇ ਡਾਕੂ ਉਹ ਲੁੱਟ ਦਾ ਮਾਲ ਰਲ ਕੇ ਖਾ ਲੈਂਦੇ ਸੀ, ਤੇ ਸ਼ਰਾਬੀ ਤੇ ਨਮਾਜੀ ਉਹਨਾਂ ਦਾ ਵੀ ਕੋਈ ਐਡਾ ਫਰਕ ਨਹੀਂ ਸੀਦਾ, ਇੱਕੋ ਜਿਹਾ ਹੀ ਕੰਮ ਸੀ। ਤੇ ਤਾਜਰ ਤੇ ਫਾਜਰ, ਜੂਵੇ ਵਾਲੇ ਤੇ ਸਰਾਤ ਮੁਸਤਕੀਮ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ, ਉਹਨਾਂ ਦੀ ਵੀ ਗੱਲ ਕੋਈ ਰਲਦੀ ਮਿਲਦੀ ਸੀ, ਕੋਈ ਇੱਦਾਂ ਦਾ ਹਿਸਾਬ ਸੀ। ਉਹ ਚਾਰਾਂ ਨੇ ਤਾਂ ਆਖਿਆ ਵੀ ਇੱਥੇ ਸਟੇ ਕਰਨਾ ਚਾਹੀਦਾ, ਇੱਥੇ ਰਿਹਾਇਸ਼ ਪਜ਼ੀਰ ਹੋ ਜਾਣਾ ਚਾਹੀਦਾ। ਲੇਕਿਨ ਉਹਨਾਂ 'ਚ ਜਿਹੜਾ ਇੱਕ ਮਲੰਗ ਸੀ ਨਾ, ਉਹਨੇ ਆਖਿਆ ਬਈ ਮੈਂ ਇੱਥੇ ਕੋਈ ਨਹੀਂ ਰਹਿਣਾ, ਇੱਥੇ ਖੋਤਾ ਤੇ ਘੋੜਾ ਹਾਲਾਤ ਇੱਕ ਆ, ਇਸ ਕਰਕੇ ਕੋਈ ਹੋਰ ਦੇਸ਼ ਲੱਭੀਏ। ਲੇਕਿਨ ਉਹ ਚਾਰ ਅੜ ਗਿਆ ਕਿਉਂਕਿ ਖਾਣ ਲਈ ਚੰਗਾ ਚੋਸਾ ਸੀ। ਲਓ ਜਿਹੜਾ ਇੱਕ ਸੀ ਉਹਨੇ ਤਾਂ ਉਹ ਪਿੰਡ 'ਚ ਆਪਣੀ ਰਿਹਾਇਸ਼ ਨਹੀਂ ਰੱਖੀ, ਜਿਹੜੇ ਚਾਰ ਸੀ ਉਹ ਜਨਾਬ ਉੱਥੇ ਹੀ ਖਲੋ ਗਏ। ਉਹਨਾਂ ਨੂੰ ਜਨਾਬ ਚੰਗਾ ਚੋਸਾ ਲੱਭਣਾ, ਖਾ ਖਾ ਕੇ ਪੂਰਾ ਫਿੱਟ ਗਏ ਉਹ। ਇੱਕ ਰਾਤ ਐਸਾ ਹੋਇਆ ਕਿ ਇੱਕ ਬੰਦਾ ਸੀ ਗਰੀਬ ਆਦਮੀ, ਉਹ ਆਪਣਾ ਮਕਾਨ ਪਾ ਰਿਹਾ ਸੀ, ਅਤੇ ਛੱਤ 'ਤੇ ਜਦੋਂ ਮਕਾਨ ਗਿਆ ਨਾ ਅਤੇ ਛੱਤ ਵਾਸਤੇ ਉਹ ਕੋਲ ਪੈਸੇ ਹੈ ਨਹੀਂ ਸੀ। ਉਹਨੂੰ ਕਿਤੇ ਉਹ ਤੰਬੂ ਲੱਭਾ, ਉਹਨੇ ਆ ਕੇ ਨਾ ਉੱਪਰ ਉਹ ਤੰਬੂ ਲਾ ਲਿਆ ਛੱਤ ਦੀ ਜਗ੍ਹਾ 'ਤੇ। ਉਹ ਕੋਈ ਚੋਰ ਜੋ ਆਇਆ, ਉਹਨੇ ਕਿਹਾ ਇੱਥੇ ਚੋਰੀ ਕਰਦੇ ਆ। ਉਹ ਛੱਤ ਦੇ ਭਲੇ ਵੀ ਉੱਤੇ ਚੜ੍ਹਿਆ। ਜਦੋਂ ਉਹ ਤੰਬੂ ਦੇ ਉੱਤੇ ਗਿਆ, ਉਹ ਹੁਣ ਤੰਬੂ ਸੀ, ਤੰਬੂ ਖਸਤਾ ਸੀ, ਉਹ ਪਾਟ ਗਿਆ। ਉਹ ਠਾਂ ਡਿੱਗਾ, ਜਦੋਂ ਠਾਂ ਆ ਕੇ ਡਿੱਗਾ, ਥੱਲੇ ਬੰਦਾ ਜਿਹੜਾ ਸੁੱਤਾ ਪਿਆ ਸੀ ਉਹਦੇ ਉੱਤੇ ਆ ਕੇ ਡਿੱਗਾ। ਜਦੋਂ ਉੱਤੇ ਡਿੱਗਾ ਆ ਕੇ ਉਹਦੀ ਬਾਂਹ ਟੁੱਟ ਗਈ, ਜਿਹੜਾ ਚੋਰ ਸੀ। ਜਦੋਂ ਬਾਂਹ ਟੁੱਟ ਗਈ, ਉਹਨੇ ਜਾ ਕੇ ਤੇ ਬਾਦਸ਼ਾਹ ਦੇ ਕੇਸ ਕਰ ਦਿੱਤਾ ਵੀ ਇਹ ਮਾਲਕ ਮਕਾਨ ਨੂੰ ਫੜੋ, ਇਹਨੇ ਏਡੀ ਖਸਤਾ ਛੱਤ ਕਿਉਂ ਪਾਈ ਜਿਹਦੀ ਵਜ੍ਹਾ ਤੋਂ ਮੇਰੀ ਬਾਂਹ ਟੁੱਟ ਗਈ ਆ, ਇਹਨੂੰ ਸਜ਼ਾ ਦੇਵੋ। ਬਾਦਸ਼ਾਹ ਨੇ ਭਾਈ ਉਹ ਸਮਨ ਜਾਰੀ ਕਰਤੇ। ਉਹ ਮਾਲਕ ਮਕਾਨ ਸਵੇਰੇ ਅਦਾਲਤ 'ਚ ਸੱਦ ਲਿਆ। ਉਹ ਹੁਣ ਜਦੋਂ ਉੱਥੇ ਪੇਸ਼ ਹੋਏ ਤੇ ਉਹਦਾ ਮਾਲਕ ਮਕਾਨ ਸੀ, ਉਹ ਕਹਿਣ ਲੱਗਾ ਜੀ ਗੱਲ ਇਹ ਹੈਗੀ ਆ ਵੀ ਚੋਰੀ ਇਹ ਕਰਨ ਆਇਆ, ਸਜ਼ਾ ਇਹਨੂੰ ਮਿਲਣੀ ਚਾਹੀਦੀ ਹੈ, ਮੈਨੂੰ ਕਾਹਦੀ ਸਜ਼ਾ ਵਾ। ਉਹ ਜਨਾਬ ਚੋਰ ਕਹਿਣ ਲੱਗਾ ਨਹੀਂ ਜੀ ਸਜ਼ਾ ਇਹਨੂੰ ਆ, ਇਹਨੇ ਛੱਤ ਚੰਗੀ ਕਿਉਂ ਨਹੀਂ ਪਾਈ, ਇਹਦੀ ਮਾੜੀ ਛੱਤ ਦੀ ਵਜ੍ਹਾ ਤੋਂ ਮੇਰੇ ਸੱਟ ਲੱਗੀ ਆ। ਉਹ ਬਾਦਸ਼ਾਹ ਨੇ ਆਖਿਆ, ਉਹਨੇ ਕਿਹਾ ਗੱਲ ਤਾਂ ਠੀਕ ਹੈ ਤੇਰੀ ਬਈ, ਤੂੰ ਛੱਤ ਮਾੜੀ ਕਿਉਂ ਪਾਈ, ਚੱਲ ਤੈਨੂੰ ਸਜ਼ਾਏ ਮੌਤ। ਜਦੋਂ ਉਹਨੇ ਸਜ਼ਾਏ ਮੌਤ ਸੁਣੀ, ਉਹ ਚੀਖਾਂ ਮਾਰਨੀਆਂ ਸ਼ੁਰੂ ਕਰਤੀਆਂ। ਉਹਨੇ ਕਿਹਾ ਜੀ ਜੇ ਛੱਤ ਪਾਉਣ ਦਾ ਹੀ ਕਸੂਰ ਆ ਤੇ ਫਿਰ ਇਹ ਛੱਤ ਤੁਸੀਂ ਮਿਸਤਰੀ ਸੱਦੋ, ਜਿਹਨੇ ਉੱਤੇ ਪਾਇਆ ਉਹਨੂੰ ਸਜ਼ਾ ਦਿਓ, ਮੈਨੂੰ ਕਾਹਦੀ ਸਜ਼ਾ ਵਾ। ਬਾਦਸ਼ਾਹ ਨੇ ਕਿਹਾ ਠੀਕ ਆ ਬਈ, ਇਹਨੂੰ ਛੱਡ ਦਿਓ ਤਾਂ ਮਿਸਤਰੀ ਚੱਕ ਲਿਆਓ। ਉਹ ਜਨਾਬ ਉਹਨਾਂ ਨੇ ਉਹਨੂੰ ਛੱਡ ਦਿੱਤਾ ਅਤੇ ਮਿਸਤਰੀ ਲੈ ਆਂਦਾ। ਬਾਦਸ਼ਾਹ ਨੇ ਆਖਿਆ ਮਿਸਤਰੀ ਨੂੰ, ਚਲੋ ਤੂੰ ਇਹ ਛੱਤ ਇੱਦਾਂ ਦੀ ਕਿਉਂ ਪਾਈ ਆ,
ਇਹ ਜਿਹੜੀ ਬਾਂਹ ਟੁੱਟੀ ਆ ਚੋਰ ਦੀ ਸਜ਼ਾ ਤੈਨੂੰ ਆ, ਤੈਨੂੰ ਸਜ਼ਾਏ ਮੌਤ। ਅੱਛਾ, ਉਹ ਜਦੋਂ ਸਜ਼ਾਏ ਮੌਤ ਉਹਨੇ ਸੁਣੀ ਤੇ ਮਿਸਤਰੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਮਿਸਤਰੀ ਨੇ ਆਖਿਆ ਬਾਦਸ਼ਾਹ ਸਲਾਮਤ ਤੇ ਮੈਨੂੰ ਕਾਹਦੀ ਸਜ਼ਾ ਵਾ, ਇਹ ਸਜ਼ਾ ਉਹਨੂੰ ਦਿਓ ਜਿਹਨੇ ਤੰਬੂ ਬਣਾਇਆ ਵਾ। ਉਹ ਬਾਦਸ਼ਾਹ ਨੇ ਆਖਿਆ, ਉਹਨੇ ਕਿਹਾ ਗੱਲ ਤਾਂ ਤੇਰੀ ਵੀ ਠੀਕ ਆ, ਜਾਂ ਤੈਨੂੰ ਮਾਫ਼ ਕੀਤਾ, ਤੁਸੀਂ ਜਿਹਨੇ ਤੰਬੂ ਬਣਾਇਆ ਉਹਨੂੰ ਚੱਕ ਲਿਆਓ। ਉਹਨਾਂ ਜਨਾਬ ਉਹ ਜਿਹਨੇ ਤੰਬੂ ਬਣਾਇਆ ਸੀ ਉਹਨੂੰ ਚੁੱਕ ਲਿਆਂਦਾ, ਉਹ ਬਾਦਸ਼ਾਹ ਦੇ ਪੇਸ਼ ਕਰ ਦਿੱਤਾ। ਬਾਦਸ਼ਾਹ ਨੇ ਕਿਹਾ ਲੈ ਵੀ ਤੂੰ ਤੰਬੂ ਬਣਾਇਆ ਮਾੜਾ, ਤੇਰੇ ਤੰਬੂ ਦੀ ਵਜ੍ਹਾ ਤੋਂ ਚੋਰ ਦੀ ਬਾਂਹ ਟੁੱਟ ਗਈ ਆ, ਉਹਦੇ ਇਵਜ਼ 'ਚ ਤੈਨੂੰ ਸਜ਼ਾਏ ਮੌਤ ਆ। ਉਹ ਜਨਾਬ ਉਹ ਜਿਹੜਾ ਤੰਬੂ ਵਾਲਾ ਸੀ ਉਹ ਕਹਿਣ ਲੱਗਾ ਬਾਦਸ਼ਾਹ ਸਲਾਮਤ ਕੋਈ ਰਹਿਮ ਕਰੋ, ਮੈਂ ਤੇ ਤੰਬੂ ਉੱਦਾਂ ਲਾਉਣ ਲਈ ਹੀ ਬਣਾਇਆ, ਮੈਂ ਕਦੋਂ ਕਿਹਾ ਸੀ ਵੀ ਛੱਤਾਂ 'ਤੇ ਪਾਓ। ਇਹ ਤਾਂ ਉੱਦਾਂ ਸੀ ਵੀ ਚਲੋ ਕਿਸੇ ਦੀ ਵਿਆਹ ਸ਼ਾਦੀ ਜਾਂ ਕੋਈ ਉੱਦਾਂ ਗਮੀ ਖੁਸ਼ੀ ਜਾ ਕੇ ਤੰਬੂ ਲਾ ਲਵੇ ਧੁੱਪ ਤੋਂ ਬਚਾ ਲਈ, ਇਹ ਛੱਤਾਂ ਵਾਸਤੇ ਤਾਂ ਮੈਂ ਕਿਹਾ ਹੀ ਨਹੀਂ ਸੀ ਦਾ। ਅਤੇ ਜੇ ਤੁਸੀਂ ਸਜ਼ਾਏ ਮੌਤ ਦੇਣੀ ਆ ਮੈਨੂੰ ਨਾ ਦੇਵੋ, ਤੁਸੀਂ ਸਜ਼ਾਏ ਮੌਤ ਉਹਨੂੰ ਦਿਓ ਜਿਹਦੇ ਕੋਲ ਛੱਤ ਦਾ ਸਮਾਨ ਪਿਆ ਵਾ, ਉਹਨੇ ਇਹਨੂੰ ਛੱਤ ਦਾ ਸਮਾਨ ਕਿਉਂ ਨਹੀਂ ਦਿੱਤਾ। ਉਹ ਬਾਦਸ਼ਾਹ ਨੇ ਆਖਿਆ, ਉਹਨੇ ਕਿਹਾ ਠੀਕ ਆ ਇਹਨੂੰ ਵੀ ਛੱਡਿਆ, ਗੱਲ ਤਾਂ ਇਹਦੀ ਵੀ ਠੀਕ ਆ। ਉਹਨੇ ਕਿਹਾ ਦੁਕਾਨਦਾਰ ਚੁੱਕ ਲਿਆਓ। ਉਹ ਦੁਕਾਨਦਾਰ ਲੈ ਆਂਦਾ। ਜਦੋਂ ਦੁਕਾਨਦਾਰ ਕਟਹਿਰੇ 'ਚ ਖੜਾ ਕੀਤਾ, ਬਾਦਸ਼ਾਹ ਨੇ ਆਖਿਆ ਓਏ ਤੂੰ ਇਹਨੂੰ ਛੱਤ ਕਿਉਂ ਨਹੀਂ ਦਿੱਤੀ, ਤੇਰੇ ਇਸ ਜੁਰਮ ਦੀ ਵਜ੍ਹਾ ਤੋਂ ਛੱਤ ਨਹੀਂ ਪਈ, ਚੋਰ ਦੀ ਬਾਂਹ ਟੁੱਟ ਗਈ, ਲਿਹਾਜ਼ਾ ਤੈਨੂੰ ਸਜ਼ਾਏ ਮੌਤ ਆ। ਉਹ ਦੁਕਾਨਦਾਰ ਨੇ ਚੀਖਾਂ ਮਾਰਨੀਆਂ ਸ਼ੁਰੂ ਕਰਤੀਆਂ, ਬਾਦਸ਼ਾਹ ਸਲਾਮਤ ਗੱਲ ਇਹ ਹੈਗੀ ਆ ਬਈ ਮੇਰੇ ਕੋਲ ਛੱਤ ਲੈਣ ਹੀ ਨਹੀਂ ਆਇਆ ਤੇ ਮੈਨੂੰ ਕਿਹੜੀ ਸ਼ਾਇਦ ਹੀ ਸਜ਼ਾਏ ਮੌਤ, ਤੇ ਸਜ਼ਾਏ ਮੌਤ ਉਹਨੂੰ ਦਿਓ ਹਾਂ ਜਿਹੜੇ ਇਹ ਮਿਸਤਰੀ ਨੇ ਛੱਤ ਪਾਈ ਆ, ਉਹਨੂੰ ਨਹੀਂ ਪਤਾ ਵੀ ਇੱਥੇ ਛੱਤ ਨਹੀਂ ਪੈ ਸਕਦੀ। ਬਾਦਸ਼ਾਹ ਸਲਾਮਤ ਫਿਰ ਉਹਦੀ ਗੱਲ 'ਚ ਆ ਗਿਆ, ਉਹਨੇ ਕਿਹਾ ਨਹੀਂ ਵੀ ਤੇਰੀ ਗੱਲ ਵੀ ਠੀਕ ਆ, ਦੁਬਾਰਾ ਮਿਸਤਰੀ ਚੁੱਕ ਲਿਆਓ। ਲਓ ਜੀ ਦੁਬਾਰਾ ਮਿਸਤਰੀ ਲੈ ਆਂਦਾ। ਜਦੋਂ ਮਿਸਤਰੀ ਲੈ ਆਂਦਾ ਉਹਨੇ ਕਿਹਾ ਨਹੀਂ ਵੀ ਆ ਜਾ ਕੇ ਇਹ ਤੰਦੀ ਤੇਰੇ ਗੱਲ 'ਚ ਹੀ ਪੈਂਦੀ ਆ, ਤੈਨੂੰ ਹੀ ਸਜ਼ਾਏ ਮੌਤ ਆ, ਤੇ ਇਹ ਆਖਰੀ ਫੈਸਲਾ ਵਾ। ਉਹ ਜਨਾਬ ਪਿਆਦੇ ਆ ਗਿਆ, ਉਹਨਾਂ ਨੇ ਆ ਕੇ ਨਾ ਉਹ ਮਿਸਤਰੀ ਤੰਦੀ 'ਤੇ ਲੈ ਗਿਆ। ਉਹਨਾਂ ਆ ਕੇ ਮਿਸਤਰੀ ਨੂੰ ਬਾਦਸ਼ਾਹ ਸਲਾਮਤ ਨੂੰ ਆਖਿਆ ਵੀ ਰੱਸਾ ਭਾਈ ਇਹਦੇ ਗਲ ਆਉਂਦਾ ਨਹੀਂ, ਇਹਦੀ ਧੌਣ ਪਤਲੀ ਆ, ਰੱਸਾ ਮੋਟਾ ਵਾ। ਬਾਦਸ਼ਾਹ ਸਲਾਮਤ ਨੇ ਕਿਹਾ, ਉਹਨੇ ਕਿਹਾ ਇੰਨੀ ਗੱਲ ਵਾਸਤੇ ਤੁਸੀਂ ਮੇਰੇ ਕੋਲ ਕਾਹਤੋਂ ਆਏ ਆ, ਤੁਸੀਂ ਇੱਦਾਂ ਕਰੋ ਜਿਹਦੀ ਧੌਣ ਪੂਰੀ ਆਉਂਦੀ ਆ ਉਹਨੂੰ ਫਾਹੇ ਲਾ ਦਿਓ। ਉਹ ਹੁਣ ਪਿਆਦੇ ਲੱਭਣ ਵਾਸਤੇ ਤੁਰ ਪਏ। ਜੋ ਲੱਭਣ ਵਾਸਤੇ ਤੁਰ ਪਏ ਉਹਦੇ ਮਲੰਗ ਖਾ ਖਾ ਫਿੱਟੇ ਸੀ। ਉਹਨਾਂ ਨੇ ਜਦੋਂ ਦੇਖਿਆ ਉਹਨੇ ਕਿਹਾ ਬਾਕੀ ਸ਼ਹਿਰ ਤਾਂ ਇੱਦਾਂ ਦਾ ਹੀ ਆ, ਬਾਕੀ ਪਿੰਡ ਤਾਂ ਇੱਦਾਂ ਦਾ ਹੀ ਆ, ਇਹਨਾਂ ਦੀ ਧੌਣ ਮੋਟੀ ਹੈ, ਇਹ ਲਿਜਾਓ ਫੜ ਕੇ। ਉਹ ਜਨਾਬ ਜਦੋਂ ਜਾ ਕੇ ਵੇਖਿਆ ਤਾਂ ਇੱਕ ਮਲੰਗ ਦੀ ਧੌਣ ਪੂਰੀ ਆ ਗਈ। ਉਹਨੇ ਬਾਦਸ਼ਾਹ ਸਲਾਮ ਨੇ ਕਿਹਾ ਠੀਕ ਆ ਇਹੀ ਮੁਜਰਮ, ਇਹਨੂੰ ਫਾਹੇ ਲਾ ਦਿਓ। ਉਹ ਜਨਾਬ ਜਦੋਂ ਉਹਨੂੰ ਫਾਂਸੀ ਦਾ ਆਰਡਰ ਹੋ ਗਿਆ, ਉਹਨਾਂ ਨੇ ਚੀਖਾਂ ਮਾਰਨੀਆਂ ਸ਼ੁਰੂ ਕਰਤੀਆਂ ਅਤੇ ਵਕਤ ਉਹਨਾਂ ਨੇ ਦੱਸਤਾ, ਉਹਨੇ ਕਿਹਾ ਜੀ ਸਵੇਰੇ ਪਹਿਲੇ ਟਾਈਮ ਇਹਨਾਂ ਨੂੰ ਫਾਂਸੀ ਆ। ਉਹਨੇ ਕਿਹਾ ਜੀ ਇਹ ਗੱਲ ਇਹ ਹੈਗੀ ਆ ਬਈ ਇਹ ਇੱਕ ਦੀ ਧੌਣ ਪੂਰੀ ਨਹੀਂ ਆਉਂਦੀ, ਬਾਕੀਆਂ ਦੀ ਵੀ ਆਉਂਦੀ ਆ। ਉਹਨੇ ਕਿਹਾ ਜਿਹਦੀ ਆਉਂਦੀ ਆ ਉਹਨੂੰ ਹੀ ਦੇ ਦਿਓ। ਲਓ ਜੀ ਉਹ ਚੌਂ ਨੂੰ ਸਜ਼ਾਏ ਮੌਤ ਦਾ ਹੁਕਮ ਸੁਣਾ ਦਿੱਤਾ ਗਿਆ। ਫਿਰ ਉਹ ਦੌੜ ਕੇ ਗਏ, ਉਹਨਾਂ ਦੇ ਕਹਿਣ 'ਤੇ ਪਿੰਡ ਨਹੀਂ ਸੀ ਆਇਆ ਮਲੰਗ। ਉਹ ਕੋ ਜਾ ਕੇ ਕਹਿਣ ਲੱਗਿਆ ਵੀ ਤੇਰੀ ਗੱਲ ਸੱਚੀ ਸੀ, ਇੱਥੇ ਖੋਤਾ ਅਤੇ ਘੋੜੇ ਦਾ ਮੁੱਲ ਇੱਕ ਆ, ਇੱਥੇ ਰਹਿਣਾ ਨਹੀਂ ਚਾਹੀਦਾ, ਅਸੀਂ ਰਹਿ ਕੇ ਗਲਤੀ ਕੀਤੀ ਆ, ਅਤੇ 4 ਦਿਨ ਜਿਹੜਾ ਚੰਗਾ ਚੋਸਾ ਖਾਧਾ ਨਾ, ਹੁਣ ਜਨਾਬ ਸਾਨੂੰ ਸਜ਼ਾਏ ਮੌਤ ਹੋ ਗਈ ਆ, ਕੋਈ ਰਾਹ ਕੱਢ ਸਾਡੇ ਵਾਸਤੇ। ਉਹਨੇ ਕਿਹਾ ਠੀਕ ਆ ਰਾਹ ਕੱਢਦੇ ਆ, ਪਰੇਸ਼ਾਨ ਨਾ ਹੋ। ਠੀਕ ਆ, ਉਹ ਲੈ ਆਏ। ਉਹ ਜਨਾਬ ਉਹਨੇ ਉਹਨਾਂ ਨੂੰ ਚੌਂ ਨੂੰ ਸਿਖਾਤਾ ਵੀ ਜਦੋਂ ਸਜ਼ਾਏ ਮੌਤ ਦੇਣ ਲੱਗੇ ਨਾ ਅਤੇ ਤੁਸੀਂ ਇੱਕ ਦੂਜੇ ਨਾਲ ਲੜਾਈ ਸ਼ੁਰੂ ਕਰ ਦੇਣੀ ਆ ਵੀ ਮੈਨੂੰ ਪਹਿਲੇ ਦਿਓ, ਮੈਨੂੰ ਪਹਿਲੇ ਦਿਓ, ਮੈਨੂੰ ਪਹਿਲੇ ਦਿਓ। ਠੀਕ ਹੋ ਗਿਆ। ਉਹ ਹੁਣ ਜਦੋਂ ਐਨ ਸਜ਼ਾਏ ਮੌਤ ਦੇਣ ਲੱਗਿਆ ਤਾਂ ਚਾਰੇ ਲੜ ਪਏ ਆਪਸ 'ਚ। ਉਹ ਇੱਕ ਕਵੇ ਮੈਨੂੰ ਪਹਿਲੇ ਦਿਓ, ਦੂਆ ਕਵੇ ਮੈਨੂੰ ਪਹਿਲੇ ਦਿਓ, ਤੀਆ ਕਵੇ ਮੈਨੂੰ ਪਹਿਲੇ ਦਿਓ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਫਾਂਸੀ ਤੋਂ ਲੋਕ ਤਾਂ ਡਰਦੇ ਆ, ਇਹਨਾਂ ਨੂੰ ਏਡੇ ਚਾਅ ਚੜ੍ਹੇ ਆ ਫਾਹੇ ਲੱਗਣ ਦੇ। ਉਹਨੇ ਬਾਦਸ਼ਾਹ ਨੇ ਖੈਰ ਪੁੱਛ ਲਿਆ ਵੀ ਮੈਨੂੰ ਪਹਿਲੇ ਇਹ ਦੱਸੋ ਵੀ ਤੁਹਾਨੂੰ ਇੰਨਾ ਚਾਅ ਕਿਉਂ ਫਾਹੇ ਲੱਗਣ ਦਾ। ਉਹ ਜਿਹੜਾ 5ਵਾਂ ਮਲੰਗ ਸੀ ਨਾ, ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਮੈਂ ਦੱਸਦਾ ਵਾਂ, ਇਹ ਇੰਨੀ ਛੇਤੀ ਫਾਹੇ ਕਿਉਂ ਲੱਗਣਾ ਚਾਹੁੰਦੇ ਆ। ਉਹਨੇ ਕਿਹਾ ਚੱਲ ਤੂੰ ਦੱਸ। ਉਹਨੇ ਕਿਹਾ ਅਸਲ 'ਚ ਗੱਲ ਇਹ ਆ ਵੀ ਰਾਤ ਦਾ ਨਾ ਜੰਨਤ ਦੇ ਇੱਕ ਹਿੱਸੇ ਦਾ ਬਾਦਸ਼ਾਹ ਮਰ ਗਿਆ ਵਾ, ਅਤੇ ਜਿਹੜਾ ਇਹਨਾਂ 'ਚੋਂ ਫਾਹੇ ਲੱਗਾ ਉਹਨੇ ਸਿੱਧਾ ਜੰਨਤ ਦਾ ਬਾਦਸ਼ਾਹ ਲੱਗਣਾ ਵਾ। ਇਹ ਤਾਂ ਖਾਲ ਕਰਨ ਡਏ ਆ। ਬਾਦਸ਼ਾਹ ਨੇ ਤਖਤ ਤੋਂ ਮਾਰੀ ਛਾਰ। ਉਹਨੇ ਕਿਹਾ ਨਹੀਂ ਇਹਨਾਂ ਚੌਂ ਨੂੰ ਰਹਿਣ ਤੋਂ ਮੈਨੂੰ ਦਿਓ ਪਹਿਲੇ, ਜੇ ਜੰਨਤ ਦੀ ਬਾਦਸ਼ਾਹੀ ਲੱਭਣੀ ਹੈ ਤਾਂ ਮੈਨੂੰ ਛੇਤੀ ਫਾਹ ਦਿਓ। ਆਹ ਦੇਖੋ ਮੇਰੀ ਧੌਣ ਪੂਰੀ ਆਉਂਦੀ ਕਿ ਨਹੀਂ। ਜਲਾਦ ਨੇ ਕਿਹਾ ਬਾਦਸ਼ਾਹ ਸਲਾਮਤ ਧੌਣ ਤਾਂ ਤੇਰੀ ਵੀ ਪੂਰੀ ਆ। ਉਹਨੇ ਕਿਹਾ ਫਿਰ ਮੈਨੂੰ ਲਮਕਾਓ ਛੇਤੀ। ਇਹ ਏਡੇ ਦੇਖ ਲਓ ਮੁੱਖ 'ਚ ਜੰਨਤ ਦੀ ਬਾਦਸ਼ਾਹੀ ਲੱਭਣ ਡਏ ਆ। ਉਹ ਭਾਈ ਜੀ ਉਹ ਆ ਗਿਆ, ਉਹਦੇ ਰੱਸਾ ਪੂਰਾ ਆ ਗਿਆ। ਜਲਾਦ ਨੇ ਬਾਦਸ਼ਾਹ ਫਾਹੇ ਲਾ ਤਾ। ਜਦੋਂ ਉਹ ਲਟਕ ਗਿਆ ਅਤੇ ਉਹ ਜਿਹੜਾ 5ਵਾਂ ਮਲੰਗ ਸੀ ਨਾ, ਉਹਨੇ 5 ਨੂੰ ਮਾਰਿਆ ਇਸ਼ਾਰਾ। ਉਹਨੇ ਕਿਹਾ ਛੇਤੀ ਦੌੜੋ ਇੱਥੋਂ। ਉਹ ਉੱਥੋਂ ਦੌੜ ਪਿਆ, ਅੱਲਾ ਤੇਰੀ ਯਾਰੀ ਹੋ ਗਿਆ।
तो बात सुनाउण दा मकसद ये आ कि ਜਿਹੜੇ ਪਿੰਡ 'ਚ ਜਿਹੜੇ ਦੇਸ਼ 'ਚ ਜਿਹੜੇ ਇਲਾਕੇ 'ਚ ਜਿਹੜੇ ਮੁਆਸ਼ਰੇ 'ਚ ਖੋਤੇ ਤੇ ਘੋੜੇ ਦਾ ਮੁੱਲ ਇੱਕ ਹੋਵੇ, ਚੋਰ ਤੇ ਚੌਕੀਦਾਰ ਇੱਕ ਹੋਣ, ਨਮਾਜ਼ੀ ਤੇ ਸ਼ਰਾਬੀ ਇੱਕ ਹੋ ਜਾਣ, ਤੇ ਜਨਾਬ ਉਸ ਮੁਆਸ਼ਰੇ 'ਚ ਰਹਿਣਾ ਵਾਵਾ ਸਾਰਾ ਔਖਾ ਕੰਮ ਆ, ਤੇ ਉੱਥੇ ਕਿਸੇ ਨੂੰ ਵੀ ਫਾਇਲ ਲਾਇਆ ਜਾ ਸਕਦਾ ਵਾ। ਤੇ ਸੱਚੀ ਦੱਸੋ ਮੇਰੇ ਸੋਹਣੇ ਪਾਕਿਸਤਾਨ ਦੇ ਹਾਲਾਤ ਕੋਈ ਇੱਜ਼ਤ ਹੀ ਨਹੀਂ ਹੋ ਗਏ। ਤੇ ਦੁਆ ਕਰੋ ਇੱਥੇ ਕੋਈ ਜ਼ੁਲਮ ਦੀ ਹਕੂਮਤ ਮੁੱਕ ਜਾਵੇ, ਕੋਈ ਇਨਸਾਫ ਦੀ ਹਕੂਮਤ ਆ ਜਾਵੇ, ਤਾਂ ਕਿ ਆਪਾਂ ਬਚ ਰਹੀਏ। ਤੋਂ ਬਾਅਦ ਚੰਗੀ ਲੱਗੀ ਹੋਵੇ ਮੱਖਣ ਜੱਟ ਪੰਜਾਬੀ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਜੇ। ਆਉਣ ਵਾਲੀ ਵੀਡੀਓ ਤੱਕ ਆਪਣੇ ਮੇਜ਼ਬਾਨ ਮੱਖਣ ਜੱਟ ਨੂੰ ਇਜਾਜ਼ਤ ਦਿਓ। ਅਸਲਾਮੁਅਲੈਕੁਮ, ਅੱਲਾ ਹਾਫਿਜ਼। ਵੀਹ ਦੇ ਉੱਤੇ ਵੀਡੀਓ ਵਿਊ ਨਹੀਂ ਹੋਣੇ ਹੈਗੇ।